ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਡੇਵਿਡ ਕੈਮਰਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਮੁੜ ਤੋਂ UK ਵਾਸੀਆਂ ਨੇ ਸੱਤਾ ਦੇ ਵਿੱਚ ਲਿਆਂਦਾ ਹੈ। ਵੋਟਾਂ ਦੇ ਆਏ ਨਤੀਜਿਆਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਸਪਸ਼ਟ ਬਹੁਮਤ ਹਾਸਲ ਕਰਦਿਆਂ 650 ਸੀਟਾਂ ਦੇ ਵਿੱਚੋਂ 331 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਸਿੱਖ ਪਰਸਪੈਕਟਿਵ ਦੇ ਨਾਲ ਖਾਸੀਅਤ ਇਹ ਹੈ ਕਿ ਸਿੱਖ ਫੈਡਰੇਸ਼ਨ UK ਵੱਲੋਂ ਇੱਕ 10 ਪੁਆਇੰਟ ਵਾਲਾ ਸਿੱਖ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ। ਸਿੱਖ ਫੈਡਰੇਸ਼ਨ UK ਨੇ ਇਹ ਮੈਨੀਫੈਸਟੋ ਸਾਰੇ ਪਾਰਟੀਆਂ ਦੇ ਸਾਹਮਣੇ ਰੱਖਿਆ ਤੇ ਡਿਫਰੈਂਟ ਪਾਰਟੀਆਂ ਨੂੰ ਪੁੱਛਿਆ ਕਿ ਉਹ ਕਿੱਥੇ ਤੱਕ ਸਿੱਖ ਮੈਨੀਫੈਸਟੋ ਦੀ ਸਪੋਰਟ ਕਰਦੇ ਹਨ। ਵੱਖ-ਵੱਖ ਪਾਰਟੀਆਂ ਦੀਆਂ ਕੀ ਵਿਊਜ਼ ਨੇ ਇਸ ਸਿੱਖ ਮੈਨੀਫੈਸਟੋ ਤੇ ਅਤੇ ਓਵਰਆਲ ਚੋਣਾਂ ਦੇ ਨਤੀਜੇ ਕਿਵੇਂ ਰਹੇ, ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਦਵਿੰਦਰਜੀਤ ਸਿੰਘ ਜੀ ਨਾਲ, ਫਾਊਂਡਰ ਆਫ ਸਿੱਖ ਫੈਡਰੇਸ਼ਨ UK, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਿੱਖ ਮੈਨੀਫੈਸਟੋ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਆਸਕ ਕਿ ਜਿਸ ਤਰ੍ਹਾਂ UK ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ, ਕੰਜ਼ਰਵੇਟਿਵ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਬਹੁਮਤ ਜਿੱਤ ਹਾਸਲ ਕੀਤੀ ਹੈ, ਓਵਰਆਲ ਇਹਨਾਂ ਇਲੈਕਸ਼ਨ ਦੇ ਰਿਜ਼ਲਟਸ ਬਾਰੇ ਤਾਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਭੈਣ ਜੀ, ਜਿੱਦਾਂ ਤੁਸੀਂ ਦੱਸਿਆ ਵੀ ਜੇ ਆਪਾਂ 1-2 ਦਿਨ ਪਿੱਛੇ ਚਲ ਜਾਂਦੇ ਤਾਂ ਉਮੀਦ ਨਹੀਂ ਸੀ ਵੀ ਇੱਕ ਪਾਰਟੀ ਦੀ ਇੱਥੇ ਸਰਕਾਰ ਬਣ ਜੂਗੀ ਜੀ, ਪਰ ਰਾਤੋਂ ਰਾਤ ਸਮਝ ਲਓ ਵੀ ਕੰਜ਼ਰਵੇਟਿਵ ਪਾਰਟੀ ਨੂੰ ਤਕਰੀਬਨ 6.5% ਦਾ ਫਰਕ ਤੇ ਵੋਟ ਤੇ ਉਹ ਜਿੱਤੇ ਆ ਜੀ। ਤਾਂ ਅੱਜ ਉਹਨਾਂ ਦੀ ਜਿੱਦਾਂ ਸਰਕਾਰ ਬਣ ਗਈ ਆ। ਹਾਂਜੀ, ਹੁਣ ਅਸੀਂ ਵੀ ਹੁਣ ਤੋਂ ਹੀ ਕੰਮ ਸ਼ੁਰੂ ਕਰਨਾ ਵੀ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਸੀ ਉਹ ਆਪਾਂ ਕਿਸ ਤਰੀਕੇ ਨਾਲ ਇੱਥੇ ਦੀ ਸਰਕਾਰ ਨੂੰ ਮਨਾਉਣਾ। जी जी, तो वीर जी, आई वुड लाइक टू आस्क द सेकंड क्वेश्चन इज जिस तरह सिख फेडरेशन ने बहुत मेहनत करके जो 10 पॉइंट वाला सिख मैनीफेस्टो तैयार किया सी, मंजूर किया है सारे लोगों ने। एंड आई नो कि काफ़ी जो कैंडिडेट्स ने उन्होंने मंजूर किया 10 पॉइंट्स, पर काफ़ी कैंडिडेट्स ने कई घट पॉइंट मंजूर किए ने, किसी ने 6 पॉइंट मंजूर किए ने। ओवरऑल वक् पार्टियां दा इस ते की रिस्पॉन्स सी, उन्होंने की व्यू सीगा इस मैनीफेस्टो ते? जिद्दां तुसीं दस्सिया भी इत्थे जिहड़ियां ਵੱਖਰੀਆਂ ਪਾਰਟੀਆਂ ਸੀ ਉਹਨਾਂ ਨੂੰ 1 ਜਨਵਰੀ ਲਿਖਿਆ ਸੀ ਸਿੱਖ ਮੈਨੀਫੈਸਟੋ ਬਾਰੇ। ਓਕੇ। ਤੇ ਫਿਰ ਜਦੋਂ ਅਸੀਂ ਮੈਨੀਫੈਸਟੋ 31 ਜਨਵਰੀ ਲਾਂਚ ਕੀਤਾ, ਫਿਰ ਅਸੀਂ ਟਾਰਗੇਟ ਕੀਤੇ ਇੰਡੀਵਿਜੂਅਲ ਪੋਲੀਟੀਸ਼ੀਅਨ ਉਸ ਪਾਰਟੀਆਂ ਤੇ ਜੀ। ਤੇ ਜਿਹੜੀ ਇੱਥੇ ਦੀ ਸਕਾਟਿਸ਼ ਨੈਸ਼ਨਲ ਪਾਰਟੀ ਆ, ਕਿ ਜਿਹੜੀ ਚੋਣ ਇੱਥੇ 7 ਤਰੀਕ ਨੂੰ ਹੋਈ ਸੀ ਸਕਾਟਲੈਂਡ ਵਿੱਚ, ਸਕਾਟਿਸ਼ ਨੈਸ਼ਨਲ ਪਾਰਟੀ ਨੇ 59 MPs ਚੋਂ ਲੱਗਾ। ਹਾਂਜੀ। ਅੱਗੇ ਉਹਨਾਂ ਦੇ ਸਿਰਫ 5-6 MP ਸੀਗੇ। ਤੇ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਲੀਡਰ ਨਿਕੋਲਸ ਸਟਰਜਨ ਆ, ਉਹਨਾਂ ਨਾਲ ਅਸੀਂ ਮੀਟਿੰਗ ਵੀ ਕੀਤੀ ਸੀ ਤਕਰੀਬਨ 10 ਦਿਨ ਪਹਿਲਾਂ ਜੀ। ਤੇ ਉਹਨਾਂ ਪਾਰਟੀ ਦੇ ਤੌਰ ਤੇ ਸਾਰੇ ਮੈਨੀਫੈਸਟੋ ਜਿੰਨੀਆਂ ਵੀ ਮੰਗਾਂ ਆ ਉਹਦੀ ਪੂਰੀ ਸਪੋਰਟ ਕੀਤੀ ਆ। ਹਾਂਜੀ। ਤੇ ਉਹਦੇ ਨਾਲ ਇਹ ਸਮਝ ਲਓ ਵੀ ਇਹ 56 MP ਤਾਂ ਹੈਗੇ ਹੀ ਆ ਜੀ, ਜਿਹੜੇ ਇਸ ਪਾਰਲੀਮੈਂਟ ਜਿਹੜੇ ਹਰ ਇਸ਼ੂ ਤੇ ਉਹ ਕਹਿੰਦੇ ਸੀ ਪੈਰਾਂ ਦੇਵਾਂਗੇ। ਹਾਂਜੀ। ਪਰ ਭੈਣ ਜੀ, ਜਿਹੜੀਆਂ 2 ਵੱਡੀਆਂ ਪਾਰਟੀਆਂ ਆ, ਕੰਜ਼ਰਵੇਟਿਵ ਪਾਰਟੀ ਤੇ ਲੇਬਰ ਪਾਰਟੀ ਜੀ, ਕਿ ਇਹ ਪਹਿਲੋਂ ਵੀ ਪਤਾ ਸੀ ਵੀ ਸਰਕਾਰ ਉਹਨਾਂ ਦੀ ਬਣ ਸਕਦੀ ਆ। ਹਾਂਜੀ। ਉਸ ਪਾਰਟੀਆਂ ਵਿੱਚੋਂ ਵੀ ਅਸੀਂ ਅੱਜ ਹੀ ਐਨਾਲਾਈਜ਼ ਕਰ ਰਹੇ ਸੀ ਕਿ ਜਿੰਨੇ ਵੀ ਪੋਲੀਟੀਸ਼ੀਅਨ ਇਲੈਕਟ ਹੋਏ ਆ, ਹਾਂਜੀ, ਤਕਰੀਬਨ 160 ਤੋਂ ਉੱਪਰ MP ਜਿਹੜੇ ਇਲੈਕਟ ਹੋ ਗਏ, ਬਣ ਗਏ ਆ ਜੀ, ਉਹ ਸਿੱਖ ਮੈਨੀਫੈਸਟੋ ਦੀ ਸਪੋਰਟ ਕਰ ਰਹੇ ਆ। ਹਾਂਜੀ। ਤੇ ਉਹ 40 ਹੈਗੇ, 25% ਕਹਿ ਲਓ ਕੰਜ਼ਰਵੇਟਿਵ ਪਾਰਟੀ ਦੀ ਜਿਹਨਾਂ ਦੀ ਸਰਕਾਰ ਆ। ਹਾਂਜੀ। ਤਕਰੀਬਨ 70 ਹੈਗੇ ਜਿਹੜੇ ਲੇਬਰ ਪਾਰਟੀ ਦੇ ਆਪੋਜੀਸ਼ਨ ਆ। ਹਾਂਜੀ। ਸਕਾਟਿਸ਼ ਨੈਸ਼ਨਲ ਪਾਰਟੀ ਦਾ ਅਸੀਂ ਤਕਰੀਬਨ ਦੱਸਿਆ ਹੀ ਆ ਜੀ। ਹੋਰ ਜਿਹੜੀਆਂ 1-2 ਛੋਟੀਆਂ ਪਾਰਟੀਆਂ, ਲਿਬਰਲ ਡੈਮੋਕ੍ਰੈਟ ਆ, ਉਹਨਾਂ ਦੀ 8 ਹੀ ਸੀਟਾਂ ਹੈਗੀਆਂ, ਉਹਨਾਂ ਵਿੱਚ ਵੀ 2 ਜਿਹਦਾ ਮੈਨੀਫੈਸਟੋ ਨੂੰ ਸਪੋਰਟ ਕਰਦੇ ਆ। ਹਾਂਜੀ। ਤਾਂ ਅਸੀਂ ਸੋਚਦੇ ਹਾਂ ਵੀ ਜਿਹੜੇ 160 MP ਆ 650 ਵਿੱਚੋਂ, ਇਹ ਕਾਫੀ ਵੱਡਾ ਪਰਸੈਂਟੇਜ ਆ ਬਿਲਕੁਲ, ਜਿਨ੍ਹਾਂ ਨਾਲ ਅਸੀਂ ਮੈਨੀਫੈਸਟੋ ਦੀਆਂ ਜਿਹੜੀਆਂ ਮੰਗਾਂ ਦੀ ਗੱਲ ਅੱਗੇ ਚਲਾ ਸਕਦੇ ਜੀ ਜੀ। ਤੇ ਵੀਰ ਜੀ, there was also another party, I think it was a Green Party, and ਉਹਨਾਂ ਨੇ ਵੀ ਕਾਫੀ ਮੰਗਾਂ ਦੇ ਉੱਪਰ ਆਪਣਾ ਹਾਂ ਪੱਖੀ ਰੋਲ ਅਦਾ ਕੀਤਾ। Can you tell us a little bit about that? ਭੈਣ ਜੀ, ਇੱਥੇ ਜਿਹੜੀ UK ਦੀ ਪਾਰਲੀਮੈਂਟ ਆ, 650
MP ਉਹਨਾਂ ਦਾ ਸਿਰਫ ਇੱਕੋ ਹੀ MP ਆ ਜੀ। ਤਾਂ ਪਰ ਉਹ ਜਿੱਦਾਂ ਗ੍ਰੀਨ ਪਾਰਟੀ 1984 ਤੋਂ ਲੈ ਕੇ ਕਾਫੀ ਸਿੱਖ ਮਸਲਿਆਂ ਤੇ ਸਪੋਰਟ ਪਾਰਟੀ ਦੇ ਤੌਰ ਤੇ ਕਰਦੇ ਆ ਜੀ। ਪਰ ਅਸੀਂ ਉਹਨਾਂ ਨਾਲ ਇੰਨਾ ਐਫਰਟ ਨਹੀਂ ਲਾਇਆ ਸੀ ਬਿਕਾਜ਼ ਸਾਨੂੰ ਪਤਾ ਸੀ ਵੀ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨ ਉਹਨਾਂ ਦੀ ਆਪਸ ਵਿੱਚ ਸ਼ਾਇਦ ਦੋ ਬਣ ਜਾਣ ਪਰ ਇੱਕੋ ਹੀ ਬਣਿਆ ਲੀਵਰ ਵੀ ਪਿੱਛੇ ਵੀ ਇੱਕ ਹੀ ਸੀਗਾ ਜੀ ਜੀ। ਪਰ ਇਹ ਜਿਹੜੀਆਂ ਮੇਨ ਪਾਰਟੀਆਂ ਕੰਸਰਵੇਟਿਵ ਲੇਬਰ ਤੇ ਤੀਸਰੀ ਪਾਰਟੀ ਹੈਗੀ ਸਕੌਟਿਸ਼ ਨੈਸ਼ਨਲ ਪਾਰਟੀ। ਜੀ ਜੀ। ਤੇ ਵੀ ਜਿਸ ਗੱਲ ਕੀਤੀ ਸਕਾਟਿਸ਼ ਪਾਰਟੀ ਦੇ 56 MPs ਨੇ ਜਾਂ ਫਿਰ ਕੰਜ਼ਰਵੇਟਿਵ ਪਾਰਟੀ ਜਾਂ ਲੇਬਰ ਪਾਰਟੀ ਦੇ MP ਸਪੋਰਟ ਕਰਦੇ ਨੇ ਸੋ ਵਾਟਸ ਗੋਇੰ ਟੂ ਬੀ ਦ ਨੈਕਸਟ ਸਟੈਪ ਹੁਣ ਨੈਕਸਟ ਕੀ ਹੋਏਗਾ ਇਸ ਪੁਆਇੰਟ ਇਨ ਪੁਆਇੰਟਸ ਦਾ? ਭਾਈ ਜਿਹੜੇ ਤਾਂ 10 ਆਪਣੇ ਮਸਲੇ ਆ ਹਾਂਜੀ ਪਹਿਲਾਂ ਮੈਂ ਉਹਦੇ ਬਾਰੇ ਥੋੜੇ ਤੁਹਾਨੂੰ ਦੱਸ ਦਿੰਦਾ 6 ਜਿਹੜੇ ਉਹਨਾਂ ਵਿੱਚ ਮਸਲੇ ਆ ਹਾਂਜੀ ਹਰ ਕੈਂਡੀਡੇਟ ਨੇ ਜਿਹਨੂੰ ਅਸੀਂ ਅਪਰੋਚ ਕੀਤਾ ਉਹਨਾਂ ਦੀ ਸਹਿਮਤੀ ਹੋਈ ਆ ਜੀ। ਉਹ ਇਸ਼ੂ ਹੈਗੇ ਜਿਹੜੇ ਆਪਣੇ ਮੈਨੀਫੈਸਟੋ ਦੇ ਸ਼ੁਰੂ ਵਿੱਚ ਆ ਜਿੱਦਾਂ ਲੈ ਲਓ ਬੈਟਰ ਰੈਪਰੈਜ਼ੈਂਟੇਸ਼ਨ ਸਿੱਖਾਂ ਦੀ ਹੋਣੀ ਚਾਹੀਦੀ ਮਰਦਮਸ਼ੁਮਾਰੀ ਦੀ ਗੱਲ ਹਾਂਜੀ ਕੋਡ ਆਫ ਪ੍ਰੈਕਟਿਸ ਪੰਚਕਾਰਾਂ ਦਾ ਜੀ ਨਹੀਂ ਤਾਂ ਜਿਹੜਾ ਇੱਥੇ ਗਰੂਮਿੰਗ ਦਾ ਇਸ਼ੂ ਆ ਇਹ ਪਹਿਲੇ 4 ਆ ਇਹ ਤਕਰੀਬਨ ਹਰ ਪੋਲੀਟੀਸ਼ੀਅਨ ਹਰ ਪਾਰਟੀ ਦੇ ਸਪੋਰਟ ਕਰ ਰਿਹਾ ਤੇ ਫਿਰ 5ਵਾਂ ਇਸ਼ੂ ਹੈਗਾ ਸਕੂਲਾਂ ਦਾ ਵੀ ਸਿੱਖ ਕਰਦੇ ਹੋਣ ਕਰਕੇ ਕੰਸਰਵੇਟਿਵ ਪਾਰਟੀ ਜਿੱਤ ਕੇ ਇਹਨਾਂ ਨੇ ਐਕਚੁਅਲੀ ਕਮਿਟਮੈਂਟ ਦਿੱਤਾ ਸੀ ਕਿ ਅਸੀਂ 500 ਸਕੂਲ ਫੇਥ ਸਕੂਲ ਅਸੀਂ ਬਣਾਵਾਂਗੇ ਫ੍ਰੀ ਸਕੂਲ ਜੀ। ਉਹਦੇ ਵਿੱਚ ਵੀ ਇਹ ਸਰਕਾਰ ਨਾਲ ਉਹ ਵੀ ਸਮਝ ਲਓ ਵੀ ਸਿੱਖ ਕਮਿਊਨਿਟੀ ਲਈ ਇੱਥੇ ਬਿਹਤਰ ਆ ਵੀ ਇਹ ਸਰਕਾਰ ਨੇ ਉਹ ਕਾਫੀ ਸਪੋਰਟ ਕਰਨਗੇ ਹਾਂਜੀ। 6ਵਾਂ ਇਸ਼ੂ ਸੀਗਾ ਵੀ ਪਹਿਲੀ ਲੜਾਈ ਦਾ ਜਿਹੜਾ ਮੋਨੂਮੈਂਟ ਉਹ ਵੀ ਸਾਰਿਆਂ ਨੇ ਸਪੋਰਟ ਕੀਤਾ ਤੇ ਫਿਰ ਆ ਜਾਂਦਾ 7ਵਾਂ ਇਸ਼ੂ ਜਿਹੜਾ ਦਸਤਾਰ ਦਾ ਮਸਲਾ ਫਰਾਂਸ ਵਿੱਚ ਬੈਲਜੀਅਮ ਵਿੱਚ ਉਹ ਵੀ ਸਮਝ ਲਓ ਵੀ ਕ੍ਰਾਸ ਪਾਰਟੀ ਸਪੋਰਟ ਮਿਲੀ ਇਹ ਤਾਂ ਹੋ ਗਿਆ ਪਹਿਲੇ 7 ਆਪਣੇ ਇਸ਼ੂ ਹਾਂਜੀ। ਪਰ ਜਿਹੜੇ ਅਖੀਰਲੇ 3 ਇਸ਼ੂ ਆ ਜੀ 8ਵਾਂ ਇਸ਼ੂ ਹੈਗਾ ਜਿਹੜਾ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ 1984 ਵਿੱਚ ਜੋ ਕੁਛ ਇੱਥੇ ਦੀ ਸਰਕਾਰ ਦਾ ਹੱਥ ਸੀ ਹਾਂਜੀ 9ਵਾਂ UN ਲੈਡ ਇਨਕੁਆਇਰੀ ਤੇ 10ਵਾਂ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਉਸ ਪਾਸੇ ਮੈਂ ਥੋੜੇ ਜਿਹਾ ਤੁਹਾਡੇ ਜਿਹੜੇ ਦਰਸ਼ਕਾਂ ਨਾਲ ਜ਼ਰੂਰ ਗੱਲ ਸਾਂਝੀ ਕਰਨੀ ਹਾਂਜੀ ਵੀ ਜਦੋਂ ਅਸੀਂ ਕੈਂਡੀਡੇਟਸ ਨੂੰ ਅਪਰੋਚ ਕੀਤੀ ਸੀ ਜੀ 60% ਕੈਂਡੀਡੇਟ ਜਿਹੜੇ ਅਸੀਂ ਅਪਰੋਚ ਕੀਤੇ ਉਹਨਾਂ ਨੇ ਜਿਹੜਾ ਅਖੀਰਲਾ ਇਸ਼ੂ ਸੈਲਫ ਡਿਟਰਮੀਨੇਸ਼ਨ ਦਾ ਸਪੋਰਟ ਕੀਤਾ ਇਨ ਪ੍ਰਿੰਸੀਪਲ ਜੀ। ਪਰ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਤਕਰੀਬਨ ਸਮਝੋ 2-2.5 ਮਹੀਨੇ ਪਹਿਲੋਂ ਕਾਫੀ ਪੋਲੀਟੀਸ਼ੀਅਨ ਇਸ ਚੀਜ਼ ਤੋਂ ਥੋੜ੍ਹਾ ਜੱਕਦੇ ਸੀ ਹਾਂਜੀ। ਪਰ ਕਿਉਂਕਿ ਅਸੀਂ ਮੀਟਿੰਗਾਂ ਉਹਨਾਂ ਨਾਲ ਕੀਤੀਆਂ 2-2, 3-3 ਘੰਟੇ ਮੀਟਿੰਗਾਂ ਚੱਲਦੀਆਂ ਜੀ ਖਾਸ ਤੌਰ ਤੇ ਆ ਜਿਹੜੇ ਅਖੀਰਲੇ ਇਸ਼ੂਆਂ ਤੇ ਜ਼ਿਆਦਾ ਗੱਲ ਚੱਲ ਰਹੀ ਸੀ ਹਾਂਜੀ। 9ਵਾਂ ਤੇ 10ਵਾਂ ਇਸ਼ੂ ਕਈ ਪੋਲੀਟੀਸ਼ੀਅਨ ਜਿਹੜੇ ਸੋਚਦੇ ਵੀ ਸ਼ਾਇਦ ਅਸੀਂ ਮਿਨਿਸਟਰ ਬਣ ਜਾਈਏ ਉਹ ਕਹਿੰਦੇ ਸੀ ਵੀ ਜੇ ਅਸੀਂ ਮਿਨਿਸਟਰ ਬਣ ਗਏ ਹਾਂਜੀ ਇੰਡੀਆ ਨਾਲ ਟ੍ਰੇਡ ਦਾ ਕੋਈ ਇਸ਼ੂ ਬਣ ਸਕਦਾ ਆ ਜੀ ਵੀ ਸਾਨੂੰ ਬਹੁਤ ਕੇਅਰਫੁਲ ਹੋਣਾ ਪੈਣਾ ਅਸੀਂ UN ਲੈਡ ਇਨਕੁਆਇਰੀ ਦੀ ਗੱਲ ਕਰੀਏ ਨਹੀਂ ਤਾਂ ਸੈਲਫ ਡਿਟਰਮੀਨੇਸ਼ਨ ਦੀ ਪਰ ਫਿਰ ਵੀ 60% ਕੈਂਡੀਡੇਟਸ ਨੇ ਸੈਲਫ ਡਿਟਰਮੀਨੇਸ਼ਨ ਦੀ ਸਪੋਰਟ ਕੀਤੀ ਜੀ। ਇਹ ਸਮਝ ਲਓ ਇਸ਼ੂ ਆ ਜਿਸ ਤੋਂ ਘੱਟ ਸਪੋਰਟ ਮਿਲੀ ਪਰ 60% ਬਹੁਤ ਹੁੰਦਾ ਆ ਬਿਲਕੁਲ ਜੀ। 2-3 ਮਹੀਨਿਆਂ ਵਿੱਚ ਅਸੀਂ ਇੰਨੇ ਪੋਲੀਟੀਸ਼ੀਅਨ ਬਣਾ ਲਏ ਹਾਂਜੀ। ਫਿਰ ਜਿਹੜਾ 9ਵਾਂ ਇਸ਼ੂ ਆ ਵੀ ਜੋ ਕੁਛ ਸਿੱਖਾਂ ਦਾ 1984 ਚੋਂ ਜੈਨੋਸਾਈਡ ਸੀ ਤੇ UN ਲੈਡ ਇਨਕੁਆਇਰੀ ਉਹਦੇ ਵਿੱਚ ਸਾਨੂੰ 84% ਕੈਂਡੀਡੇਟਸ ਨੇ ਸਪੋਰਟ ਕੀਤੀ ਜੀ। ਸਿਰਫ ਉਹ ਕੈਂਡੀਡੇਟ ਨਹੀਂ ਕਰ ਰਹੇ ਸੀ ਜਿਹੜੇ ਨਹੀਂ ਤਾਂ ਹੁਣ ਮਿਨਿਸਟਰ ਸੀਗੇ ਨਹੀਂ ਤਾਂ ਲੇਬਰ ਪਾਰਟੀ ਦੇ ਸੀ ਸ਼ਾਇਦ ਮਿਨਿਸਟਰ ਬਣ ਜਾਈਏ ਜੀ। ਉਹਨਾਂ ਨੂੰ ਵੀ ਕਾਫੀ ਪ੍ਰਾਈਵੇਟਲੀ ਉਹਨਾਂ ਕਿਹਾ ਵੀ ਅਸੀਂ ਉੱਦਾਂ ਸਹਿਮਤ ਆ ਪਰ ਅਸੀਂ ਪਬਲਿਕਲੀ ਕਹਿ ਨਹੀਂ ਸਕਦੇ ਤਾਂ ਅਸੀਂ ਇਹਦੇ ਵਿੱਚ ਵੀ ਇਹੀ ਮਹਿਸੂਸ ਕੀਤਾ ਵੀ ਜਿਹੜੇ 2 ਅਖੀਰਲੇ ਇਸ਼ੂ 9 ਤੋਂ 10 ਹਾਂਜੀ ਇਹ ਜਿਹੜੀ ਮਰਜ਼ੀ ਸਰਕਾਰ ਬਣ ਜਾਂਦੀ ਉਹ ਤਕਰੀਬਨ ਸਾਨੂੰ ਉਹ ਪ੍ਰੈਸ਼ਰ ਅਪਲਾਈ ਕਰਨਾ ਪਊਗਾ ਉਹ ਲੇਬਰ ਦੀ ਬਣ ਜਾਂਦੀ ਜੀ ਨਹੀਂ ਤਾਂ ਕੰਸਰਵੇਟਿਵ ਦੀ ਜਿੱਦਾਂ ਬਣੀ ਆ ਕਿਉਂਕਿ ਉਹਨਾਂ ਹਮੇਸ਼ਾ ਇੰਡੀਆ ਨਾਲ ਡੀਲ ਕਰਨਾ ਤੇ ਇੰਡੀਆ ਦਾ ਇਤਰਾਜ਼ ਹੋਣਾ ਸੀ ਹਾਂਜੀ। ਜਿਹੜੀ ਹੈ ਕਿ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਦੀ ਗੱਲ 8ਵਾਂ ਇਸ਼ੂ ਜੀ ਉੱਥੇ ਭੈਣ ਜੀ ਜਿਹੜੇ ਜੇ ਲੇਬਰ ਸਰਕਾਰ ਬਣ ਜਾਂਦੀ ਤਕਰੀਬਨ ਇਸ ਹਫ਼ਤੇ ਐਡ ਮਿਲੀਬੈਂਡ ਨੇ BBC ਦੇ ਇੰਟਰਵਿਊ ਵਿੱਚ ਉਹਨੂੰ ਰਿਪੋਰਟਰ ਨੇ ਪੁੱਛਿਆ ਸੀ ਇਸ ਚੀਜ਼ ਬਾਰੇ ਉਹ ਕਹਿੰਦਾ ਵੀ ਸਿੱਖਾਂ ਦੀ ਇੱਕ ਤਾਂ ਹੈਗੀ ਮੰਗ UN ਲੈਡ ਇਨਕੁਆਇਰੀ ਦੀ ਹਾਂਜੀ ਤੇ ਉਹ ਕਹਿੰਦਾ ਵੀ ਪਹਿਲੋਂ UN ਲੈਡ ਇਨਕੁਆਇਰੀ ਹੋਣ ਤੋਂ ਪਹਿਲੋਂ
ਆਪਾਂ ਇੱਥੇ ਦੀ ਇਨਕੁਆਇਰੀ ਦੀ ਗੱਲ ਕਰ ਲਈ ਹੈ। ਹਾਂਜੀ। ਤਾਂ ਉਹ ਕਹਿੰਦਾ ਵੀ ਤੁਸੀਂ ਪ੍ਰੋਮਿਸ ਕਰਦੇ ਸਿੱਖਾਂ ਨੂੰ ਵੀ ਜੇ ਤੁਹਾਡੀ ਸਰਕਾਰ ਬਣ ਜਾਣੀ ਤੁਸੀਂ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਕਰਾਵਾਂਗੇ। ਉਹ ਕਹਿੰਦਾ ਮੈਂ ਇੱਥੇ ਤੱਕ ਤਾਂ ਨਹੀਂ ਜਾ ਸਕਦਾ, ਪਰ ਮੈਂ ਇਹ ਜ਼ਰੂਰ ਕਹਿੰਦਾ ਵੀ ਸਾਡਾ ਫਰਜ਼ ਬਣਦਾ ਵੀ ਸਿੱਖਾਂ ਨੂੰ ਕਈ ਸਵਾਲਾਂ ਦਾ ਜਵਾਬ ਸਾਨੂੰ ਦੇਣਾ ਪੈਣਾ ਜੀ। ਜੇ ਸਾਡੀ ਸਰਕਾਰ ਬਣੀ ਸੀ ਜ਼ਰੂਰ ਇਸ ਪਾਸੇ ਸੋਚਾਂਗੇ, ਪਰ ਕਮਿਟਮੈਂਟ ਨਹੀਂ ਦਿੱਤਾ ਸੀ ਪੂਰਾ। ਹਾਂਜੀ। ਪਰ ਉਹਨੇ ਕਿਹਾ ਵੀ ਮੇਰੇ ਵੀ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਡੇਵਿਡ ਕੈਮਰਨ ਜਿਹੜਾ ਅੱਜ ਇੱਥੇ ਪ੍ਰਧਾਨ ਮੰਤਰੀ ਬਣ ਗਿਆ, ਹਾਂਜੀ, ਉਹ ਕਹਿੰਦਾ ਹੁਣ ਤਾਂ ਗੱਲ ਬੰਦ ਕਰਤੀ ਜੀ, ਅਸੀਂ ਖੋਲਣੀ ਚਾਹੁੰਦੇ ਆ। ਹਾਂਜੀ। ਹੁਣ ਇੱਥੇ ਕਾਫੀ ਇਹੀ ਅੱਜ ਗੱਲ ਚੱਲ ਰਹੀ ਸੀ ਜਦੋਂ ਦੀ ਸਵੇਰੇ ਸਰਕਾਰ ਬਣ ਗਈ ਵੀ ਹੁਣ ਇਹਨਾਂ ਦੀ ਮੈਜੋਰਟੀ ਹੈ ਕੰਜ਼ਰਵੇਟਿਵ ਪਾਰਟੀ ਦੀ ਵੀ ਇਹਨਾਂ ਜੀ ਇਹ ਜਿਹੜਾ ਇਸ਼ੂ ਆ 1984 ਦਾ ਜਿਹੜਾ ਇੱਥੇ ਦੀ ਇਨਕੁਆਇਰੀ ਦਾ ਵੀ ਇਹ ਕਰਨਗੇ ਕਿ ਨਾ ਕਰਨਗੇ। ਹਾਂਜੀ। ਉਹਦੇ ਬਾਰੇ ਜਿੱਦਾਂ ਅਸੀਂ ਦੂਸਰੇ ਇਸ਼ੂਆਂ ਤੇ ਕੈਂਪੇਨ ਟੀਮ ਬਣਾ ਕੇ ਉਹ ਅਗਲੇ 5 ਸਾਲਾਂ ਵਿੱਚ ਗਾਂਹ ਜਾਣੇ। ਹਾਂਜੀ। ਇਹ ਜਿਹੜਾ ਇਸ਼ੂ ਆ ਇਹਦੇ ਵਿੱਚ ਤਕਰੀਬਨ 10-12 ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਦਿੱਤੀ ਆ। ਹਾਂਜੀ। ਹੁਣ ਅਸੀਂ ਉਹਨਾਂ ਨਾਲ ਰਲ ਕੇ ਸਰਕਾਰ ਤੇ ਪ੍ਰੈਸ਼ਰ ਜ਼ਰੂਰ ਪਾਉਣਾ ਜੀ ਵੀ ਦੇਖੋ ਜਦੋਂ ਜਨਵਰੀ 2014 ਵਿੱਚ ਪੇਪਰ ਨਿਕਲੇ ਸੀ, ਹਾਂਜੀ, ਤੁਸੀਂ ਇੱਕਦਮ ਇੰਟਰਨਲ ਇਨਕੁਆਇਰੀ ਕਰਕੇ ਉਹ ਗੱਲ ਤਕਰੀਬਨ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਤੁਹਾਡੀ ਗੱਲ ਨੂੰ ਅੰਡਰਸਟੈਂਡ ਵੀ ਕਰਦੇ ਕਿ ਜੋ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਨੂੰ ਗੱਲ ਚੱਲ ਜਾਂਦੀ ਉਹ ਤਕਰੀਬਨ ਕਈ ਸਾਲ 2, 3, 4 ਸਾਲ ਵੀ ਲੱਗ ਸਕਦੇ। ਜੀ ਮੋਹਰੇ ਆਉਣੀ ਸੀ ਇਲੈਕਸ਼ਨ 2015 ਤੋਂ, ਉਹਨਾਂ ਨੂੰ ਪਤਾ ਸੀ ਉਹਦੇ ਵਿੱਚ ਸ਼ਾਇਦ ਉਹਨਾਂ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ। ਹਾਂਜੀ। ਹੁਣ ਅਸੀਂ ਇਹਨਾਂ ਨੂੰ ਇਹ ਕਹਿਣਾ ਵੀ ਤਕਰੀਬਨ 4-5 ਹਫ਼ਤੇ ਪਹਿਲਾਂ ਅਸੀਂ ਫੋਰਮ ਮਿਨਿਸਟਰ ਨੂੰ ਮਿਲੇ ਸੀ ਇੱਕ ਸ਼ਹਿਰ ਵਿੱਚ ਜਿੱਥੇ ਉਹ ਗੁਰੂ ਘਰ ਆਇਆ ਸੀ, ਤਾਂ ਉੱਥੇ ਸਿਰਫ 1 ਘੰਟੇ ਦਾ ਵਿਚਾਰ ਸਿਰਫ ਇਨਕੁਆਇਰੀ ਦੀ ਗੱਲ ਤੇ ਹੋਇਆ ਸੀ। ਜੀ। ਤਾਂ ਉੱਥੇ ਜਿਹੜਾ ਲੋਕਲ ਕੰਜ਼ਰਵੇਟਿਵ ਐਮਪੀ ਸੀ ਜਿਹੜਾ ਕੱਲ ਇਲੈਕਟ ਵੀ ਹੋ ਗਿਆ, ਹਾਂਜੀ, ਉਹ ਕਹਿੰਦਾ ਦੇਖੋ ਸਿੱਖ ਨਹੀਂ ਖੁਸ਼, ਉਹ ਕਹਿੰਦੇ ਸੱਚਾਈ ਬਾਹਰ ਆਉਣੀ ਚਾਹੀਦੀ। ਤਾਂ ਮੈਂ ਇਹਨਾਂ ਨਾਲ ਖੜਾ ਜੀ। ਤਾਂ ਮੈਂ ਸਰਕਾਰ ਨੂੰ, ਕਿ ਸਾਡੀ ਸਰਕਾਰ ਆ, ਮੈਂ ਬੇਨਤੀ ਇਹ ਕਰਦਾ ਵੀ ਤੁਹਾਨੂੰ ਓਪਨ ਮਾਈਂਡ ਰੱਖਣਾ ਚਾਹੀਦਾ ਇਲੈਕਸ਼ਨ ਤੋਂ ਬਾਅਦ। ਹਾਂਜੀ। ਕਿਉਂਕਿ ਹੁਣ ਇਹ ਸਰਕਾਰ 5 ਸਾਲ ਲਈ ਚੱਲਣੀ ਆ। ਜੀ। ਜਿਹੜਾ ਇਹਨਾਂ ਨੂੰ ਫਿਕਰ ਪਿਛਲੇ ਸਾਲ ਸੀ ਉਹ ਤਾਂ ਫਿਕਰ ਇਹਨਾਂ ਨੂੰ ਹੋਣਾ ਨਹੀਂ ਚਾਹੀਦਾ। ਹਾਂਜੀ। ਤੇ ਜੇ ਇਹ ਕਹਿੰਦੇ ਆ ਵੀ ਅਸੀਂ ਸਲਾਹ ਜ਼ਰੂਰ ਦਿੱਤੀ ਸੀ ਇੰਡੀਆ ਸਰਕਾਰ ਨੂੰ ਜੀ ਦਰਬਾਰ ਸਾਹਿਬ ਦੇ ਹਮਲੇ ਬਾਰੇ, ਪਰ ਉਹਨਾਂ ਨੇ ਸਾਡੀ ਸਲਾਹ ਇੱਦਾਂ ਸੁਣੀ ਨਹੀਂ। ਜੀ। ਫਿਰ ਅਸੀਂ ਕਹਿੰਦੇ ਵੀ ਤੁਹਾਨੂੰ ਫਿਰ ਕੋਈ ਡਰ ਨਹੀਂ ਹੋਣਾ ਚਾਹੀਦਾ। ਹਾਂਜੀ। ਉਹ ਗੱਲ ਪਰ ਬਾਹਰ ਹੋਣੀ ਚਾਹੀਦੀ ਵੀ ਤੁਸੀਂ ਕੀ ਸਲਾਹ ਦਿੱਤੀ, ਕਿਉਂ ਸਲਾਹ ਦਿੱਤੀ ਸੀ। ਜੀ। ਤਾਂ ਉਹਦੇ ਨਾਲ ਇੱਦਾਂ ਹੈ ਭੈਣ ਜੀ ਵੀ ਇਹ ਜਿਹੜਾ ਸਿੱਖ ਮੈਨੀਫੈਸਟੋ ਬਣਾਇਆ ਗਿਆ, ਇਹ 10 ਡਿਮਾਂਡਾਂ ਕਹਿ ਲਓ ਰੱਖੀਆਂ। ਹਾਂਜੀ। ਸਾਡੇ ਸੋਚ ਮੁਤਾਬਕ ਜਿੰਨਾ ਪੋਜ਼ਿਟਿਵ ਹੰਗਾਰਾ ਮਿਲਿਆ ਸਿਰਫ ਪੋਲੀਟੀਸ਼ੀਅਨ ਤੋਂ, ਪਰ ਆਪਣੀ ਕਮਿਊਨਿਟੀ ਤੋਂ ਹਾਂਜੀ ਤਕਰੀਬਨ ਹਰ ਪੋਲੀਟੀਸ਼ੀਅਨ ਨੇ ਇਹੀ ਕਿਹਾ ਵੀ ਇਹ ਬਹੁਤ ਚੰਗੀ ਚੀਜ਼ ਸੀ ਕੀਤੀ। ਇੱਕ ਤਾਂ ਸਾਡੀ ਨੌਲੇਜ ਤੁਸੀਂ ਵਧਾਈ, ਬਿਲਕੁਲ ਵੀ ਹਰ ਪੋਲੀਟੀਸ਼ੀਅਨ ਨੂੰ ਪਤਾ ਵੀ ਸਿੱਖਾਂ ਦੀਆਂ ਮੰਗਾਂ ਕੀ ਆ। ਹਾਂਜੀ। ਨਾਲ ਜਿੱਦਾਂ ਉਹਨਾਂ ਨੇ ਕਿਹਾ ਵੀ ਬਾਹਲੀਆਂ ਮੰਗਾਂ ਤਕਰੀਬਨ ਉਹ ਮੰਨਦੇ ਆ, ਹਾਂਜੀ, ਕੈਂਡੀਡੇਟ ਵੀ ਮੰਨਦੇ ਆ। ਤੇ ਜਿੱਦਾਂ ਅਸੀਂ ਕਿਹਾ ਵੀ 160 ਜਿਹੜੇ ਇਲੈਕਟ ਹੋ ਗਏ ਜੀ, ਉਹ ਮੈਨੀਫੈਸਟੋ ਨੂੰ ਨਹੀਂ ਤਾਂ ਪੂਰੀ ਸਪੋਰਟ ਕਰ ਰਿਹਾ, ਜੀ, ਨਹੀਂ ਤਾਂ ਉਹਨਾਂ ਨੂੰ ਵੈਲਕਮ ਕੀਤਾ ਵੀ ਉਹਨਾਂ ਡੈਫੀਨਿਟਲੀ ਉਹਨਾਂ ਨਾਲ ਹੁਣ ਡਾਇਲੋਗ ਚੱਲੂਗਾ ਆਉਣ ਵਾਲੇ ਸਮੇਂ ਵਿੱਚ, ਕਿਉਂਕਿ 5 ਸਾਲ ਦੀ ਸਰਕਾਰ ਹੁਣ ਰਹਿਣੀ ਤੇ ਪੋਲੀਟੀਸ਼ੀਅਨ ਵੀ ਤਕਰੀਬਨ 5 ਸਾਲ ਰਹਿੰਦੇ ਹੁੰਦੇ। ਜੀ। ਜੀ। ਤਾਂ ਵੀਰ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਤੁਸੀਂ ਇਹ 10 ਬਹੁਤ ਹੀ ਪਾਵਰਫੁਲ ਜਿਹੜੇ ਪੁਆਇੰਟਸ ਰੱਖੇ ਨੇ ਐਂਡ ਡਿਮਾਂਡਸ ਰੱਖੀਆਂ ਨੇ, ਇਸ ਦੇ ਕਾਫੀ ਸਿੱਖਾਂ ਦਾ ਫਾਇਦਾ ਹੈ। ਪਰ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਕਾਫੀ ਇੰਡੀਅਨ ਏਜੰਸੀਆਂ ਵੀ ਨੇ, ਇੰਡੀਆ ਦੇ ਸਪੋਰਟਰਸ ਵੀ ਨੇ, ਉਹਨਾਂ ਦਾ ਓਵਰਆਲ ਜਿਹੜਾ ਉਹਨੇ ਪੜ੍ਹਿਆ ਸੀ ਇਸ ਤਰ੍ਹਾਂ ਦੇ ਡਿਮਾਂਡਸ, ਉਹਨਾਂ ਦਾ ਕੀ ਰੋਲ ਸੀ? ਡਿਡ ਯੂ ਫੇਸ ਐਨੀ ਕਾਈਂਡ ਆਫ ਪ੍ਰੋਬਲਮਸ? ਉਹ ਇੱਦਾਂ ਹੈ ਭੈਣ ਜੀ ਵੀ ਦੇਖੋ ਜਿਹੜਾ ਤੁਸੀਂ ਕੋਈ ਚੀਜ਼ ਬਣਾਉਣੇ ਮੈਨੀਫੈਸਟੋ ਦੀ, ਉਹਦੇ ਵਿੱਚ ਇੱਕ ਤਾਂ ਹੁੰਦਾ ਵੀ ਕਈ ਵਾਰੀ ਹਰ ਬੰਦਾ ਸਪੋਰਟ ਨਹੀਂ ਕਰਦਾ ਹੁੰਦਾ ਜੀ, ਤਾਂ ਹਰ ਪੋਲੀਟੀਸ਼ੀਅਨ ਵੀ ਹਰ ਇਸ਼ੂ ਨੂੰ ਨਹੀਂ ਸਪੋਰਟ ਕਰਦਾ। ਤਾਂ ਅਸੀਂ ਇਹਦੇ ਵਿੱਚ ਮੈਨੀਫੈਸਟੋ ਇਹ ਲਿਖਿਆ ਵੀ ਹਰ ਸਿੱਖ ਜੀ, ਹਰ ਗੁਰੂ ਘਰ, ਹਰ ਜਥੇਬੰਦੀ ਜਿਹੜੀ ਇੱਥੇ ਵਿਚਰ ਰਹੀ ਆ, ਹਾਂਜੀ, ਉਹਨਾਂ ਨੂੰ ਇਹ ਕਈ ਇਸ਼ੂ ਤਾਂ ਚੰਗੇ ਲੱਗਣੇ, ਉਹਨਾਂ ਤੇ ਤੁਸੀਂ ਕੰਮ ਕਰੋ ਜਿਹੜੇ ਤੁਹਾਨੂੰ ਚੰਗੇ ਲੱਗਦੇ। ਹਾਂਜੀ। ਏਦਾਂ ਹੀ ਪੋਲੀਟੀਸ਼ੀਅਨ ਨੂੰ ਕਿਹਾ ਸੀ ਵੀ ਅਸੀਂ ਹਰ ਪੋਲੀਟੀਸ਼ੀਅਨ ਨੂੰ ਕਹਿੰਦੇ ਵੀ 10 ਤੇ 10 ਐਕਸੈਪਟ ਕਰੋ। ਬਹੁਤ ਚੰਗੀ ਚੀਜ਼ ਆ ਵੀ 56% ਨੇ
ਸਾਰੇ ਐਕਸੈਪਟ ਕੀਤੇ ਜੀ। ਪਰ ਸਾਡਾ ਜੇ ਤੁਸੀਂ ਹੁਣ ਸਾਨੂੰ ਪੁੱਛੋ ਵੀ ਅਸੀਂ ਕਿੰਨੀ ਕੁ ਉਮੀਦ ਰੱਖਦੇ ਸੀ, ਅਸੀਂ ਉਮੀਦ ਰੱਖਦੇ ਹੋਏ 25-30% ਸ਼ਾਇਦ ਸਾਰਿਆਂ ਨੂੰ ਸਪੋਰਟ ਕਰਨਗੇ ਜੀ। ਹੁਣ ਸਿਰਫ ਗੱਲ ਇਹ ਰਹਿ ਗਈ ਵੀ ਕਈ ਵਾਰੀ ਹਵਾ ਜਿਹਾ ਬਣ ਜਾਂਦਾ ਹੁੰਦਾ ਕਈ ਇਸ਼ੂਆਂ ਤੇ, ਪਰ ਜਿੰਨਾ ਸਾਡਾ ਸਕਸੈਸ ਹੋਇਆ ਪੋਲੀਟੀਸ਼ਨਾਂ ਨਾਲ ਗੱਲਬਾਤ ਕਰਕੇ ਉਹ ਕਾਫੀ ਕਨਵਿੰਸਡ ਹੋਏ ਵੀ ਜਿਸ ਤਰੀਕੇ ਨਾਲ ਇੱਥੇ ਕੰਮ ਕਰ ਰਿਹਾ ਜਿਸ ਤਰੀਕੇ ਨਾਲ ਤੁਸੀਂ ਪ੍ਰੈਜ਼ੈਂਟ ਕੀਤਾ ਵੀ ਸਿੱਖਾਂ ਦੀ ਕੰਟਰੀਬਿਊਸ਼ਨ ਇਸ ਮੁਲਕ ਦੀ ਪੁਰਾਣੇ ਸਮੇਂ ਤੋਂ ਹੁਣ ਵੀ ਕਿੰਨੀ ਆ, ਉਹ ਤਕਰੀਬਨ ਸਾਰੇ ਐਕਸੈਪਟ ਕਰਦੇ ਵੀ ਜਿਸ ਤਰੀਕੇ ਨਾਲ ਇੱਥੇ ਗੱਲ ਹੈਂਡਲ ਕੀਤੀ ਤਾਂ ਉਹਦੇ ਨਾਲ ਸਮਝ ਲਓ ਵੀ ਗਾਂ ਆਪਾਂ ਤੁਰ ਸਕਦੇ। ਜਿਹੜੀ ਭੈਣ ਜੀ ਤੁਸੀਂ ਗੱਲ ਕੀਤੀ ਸੀ ਵੀ ਕਈ ਵਾਰੀ ਜਿਹੜੇ ਡਿਫਰੈਂਸਿਸ ਹੁੰਦੇ ਪੋਲੀਟਿਕਸ ਵਿੱਚ ਹਮੇਸ਼ਾ ਜੇ ਤੁਸੀਂ ਕੋਈ ਡਿਮਾਂਡਾਂ ਰੱਖਦੇ ਉਹਦੇ ਨਾਲ ਤੁਹਾਨੂੰ ਫਿਰ ਪੋਲੀਟੀਸ਼ਨਾਂ ਤੇ ਪ੍ਰੈਸ਼ਰ ਵੀ ਪਾਉਣਾ ਪੈਂਦਾ ਜੀ। ਅਸੀਂ ਇਸ ਮੈਨੀਫੈਸਟੋ ਵਿੱਚ ਮੈਨੀਫੈਸਟੋ ਦੇ 50 ਟਾਰਗੇਟ ਸੀਟਾਂ ਰੱਖੀਆਂ ਸੀ ਵੀ 50 ਇਲਾਕੇ ਸੀਗੇ ਜਿਹੜੇ ਅਸੀਂ ਕਿਹਾ ਸੀ ਵੀ ਜਿੱਥੇ ਸਿੱਖਾਂ ਦੀ ਗਿਣਤੀ ਵੀ ਕਾਫੀ ਆ ਤਾਂ ਨਾਲੇ ਉੱਥੇ ਜਿਹੜੇ ਉਮੀਦਵਾਰ ਖੜ ਰਹੇ ਉਹਨਾਂ ਦਾ ਫਰਕ ਬਹੁਤ ਥੋੜਾ ਤੇ ਉਹਦੇ ਨਾਲ ਫਿਰ ਅਸੀਂ 50 ਹੋਰ ਟਾਰਗੇਟ ਏਰੀਆ ਕੀਤੇ ਸੀ ਜਿੱਥੇ ਜੇ ਲੇਬਰ ਪਾਰਟੀ ਨੇ ਸਰਕਾਰ ਬਣਾਉਣੀ ਸੀ ਉਹਨਾਂ ਨੂੰ 50 ਉਹ ਜਿੱਤਣੀਆਂ ਪੈਣੀਆਂ ਸੀ ਤਾਂ ਉੱਥੇ ਸਿੱਖਾਂ ਦੀ ਵੋਟ ਦੀ ਉਹਨਾਂ ਨੂੰ ਲੋੜ ਸੀ ਤੇ ਅਸੀਂ ਅੱਜ ਹੀ ਹੁਣ ਇੱਥੇ ਵੀ ਇੰਗਲੈਂਡ ਵਿੱਚ ਟੈਲੀਵਿਜ਼ਨ ਤੇ ਪ੍ਰੋਗਰਾਮ ਚੱਲ ਰਿਹਾ ਸੀ ਵੀ ਜੇ ਅਸੀਂ ਉੱਪਰਲੀਆਂ 5 ਸੀਟਾਂ ਦੇਖ ਲਈਏ ਜਿਹੜੀਆਂ ਅਸੀਂ ਖਾਸ ਤੌਰ ਤੇ ਟਾਰਗੇਟ ਕੀਤੀਆਂ ਸੀ ਉਹ 5 ਵਿੱਚੋਂ ਜਿਹੜੇ ਉਮੀਦਵਾਰ ਜਿਹਨਾਂ ਸਿੱਖ ਮੈਨੀਫੈਸਟੋ ਦੀ ਨਹੀਂ ਸਪੋਰਟ ਕੀਤੀ ਉਹ 5 ਵਿੱਚੋਂ 4 ਨਹੀਂ ਸਪੋਰਟ ਕੀਤੇ, 4 ਹੀ ਹਰ ਗਿਆ। ਜਿਹੜਾ ਪਹਿਲਾ ਸੀ ਉਹ ਕੁਦਰਤੀ ਇਕੱਲਾ ਹੀ ਸਿੱਖ ਜਿਹੜਾ MP ਆ ਪੋਲ ਓਪਲ ਉਹ ਜਿੱਦਾਂ ਹਾਰ ਗਿਆ, ਉਹ ਕੰਸਰਵੇਟਿਵ ਪਾਰਟੀ ਦਾ ਸੀ ਉਹਨਾਂ ਨੂੰ 7% ਵੋਟ ਵੀ ਜ਼ਿਆਦਾ ਪਈ ਪਰ ਉੱਥੇ ਸਾਡੀ ਜਿੱਦਾਂ ਕਹਿ ਲਓ ਸਿੱਖ ਫੈਡਰੇਸ਼ਨ ਜਿਹੜੇ ਲੋਕਲ ਬ੍ਰਾਂਚ ਸੀ ਉਹਨਾਂ ਦੀਆਂ 15 ਟੀਮਾਂ ਘਰਾਂ ਵਿੱਚ ਜਾ ਕੇ ਉਹਨਾਂ ਪ੍ਰਚਾਰ ਕੀਤਾ ਵੀ ਕਿਉਂ ਇਸ ਬੰਦੇ ਨੂੰ ਨਹੀਂ ਵੋਟ ਪਾਉਣੀ ਚਾਹੀਦੀ ਤੇ ਜਿਹੜਾ ਰੌਬ ਮੈਰਿਸ ਅੱਗੇ ਉਸ ਇਲਾਕੇ ਦਾ ਆਲ ਪਾਰਟੀ ਸਿੱਖ ਗਰੁੱਪ ਦਾ ਚੇਅਰ ਵੀ ਰਿਹਾ, ਉਹਨੇ ਬਹੁਤ ਕੰਮ ਕੀਤਾ ਜਗਦੀਸ਼ ਟਾਈਟਲਰ ਦੇ ਸੰਬੰਧ ਚ KPS ਗਿੱਲ ਦੇ ਸੰਬੰਧ ਚ ਘਰਾਂ ਚ ਉਹਨੂੰ ਤੁਸੀਂ ਜਿਤਾਓ ਤਾਂ ਉਹ ਵੀ ਕਾਫੀ ਹੈਰਾਨ ਸੀ, ਕਹਿੰਦਾ ਮੈਂ ਕਦੀ ਵੀ ਇੰਨੇ ਬੰਦੇ ਆਰਗੇਨਾਈਜ਼ ਨਹੀਂ ਦੇਖੇ ਵੀ ਉਹਨਾਂ ਕੋਈ ਘਰ ਛੱਡਿਆ ਨਹੀਂ, ਜਿੱਥੇ ਉਹਨਾਂ ਨੇ ਦੇਖਿਆ ਵੀ ਫੱਟੇ ਵੀ ਲੱਗੇ ਆਪੋਜੀਸ਼ਨ ਦੇ ਉੱਥੇ ਜਾ ਕੇ ਵੀ ਉਹਨਾਂ ਨੂੰ ਵੋਟਾਂ ਲੈ ਕੇ ਆਏ ਆ ਪਰਿਵਾਰਾਂ ਨੂੰ ਮਿਲ ਕੇ। ਉਹ ਤੁਹਾਨੂੰ ਪਤਾ ਵੀ ਜਦੋਂ ਇਸ ਤਰੀਕੇ ਨਾਲ ਸਿੱਖ ਕੰਮ ਕਰਦੇ ਆ ਫਿਰ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਵੀ ਐਕਚੁਅਲੀ ਬੰਦੇ ਹੈਗੇ ਸਿੰਸੀਅਰ ਤੇ ਇਹ ਚਾਹੁੰਦੇ ਆ ਵੀ ਸਹੀ ਰੈਪਰੈਜ਼ੈਂਟੇਸ਼ਨ ਸਿੱਖਾਂ ਦੀ ਹੋਵੇ ਪਾਰਲੀਮੈਂਟ ਵਿੱਚ। ਬਿਲਕੁਲ ਜੀ। ਤਾਂ ਵੀਰ ਜੀ ਜਦੋਂ ਤੁਹਾਡਾ ਇੱਕ you have 10 points, the last point is self-determination to Sikhs, right? And ਇੱਕ ਬਹੁਤ ਵੱਡਾ ਮੁੱਦਾ ਹੈ like I know ਕਿ ਤੁਸੀਂ ਇੰਗਲੈਂਡ ਦੇ ਵਿੱਚ ਵੀ ਇਹ ਪੁਆਇੰਟ ਕੀਤਾ ਪਰ ਟਾਈਮ ਟੂ ਟਾਈਮ ਬਾਹਰ ਦੇ ਹਰ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਵੀ ਅਸੀਂ ਇਸ ਦੇ ਉੱਪਰ ਗੱਲਬਾਤ ਕਰਦੇ ਹਾਂ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ, ਪਰ ਕਾਫੀ ਸਾਰੇ ਜਿਹੜੇ ਸਾਡੇ ਵੀਰ ਭੈਣ ਨੇ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੇ। ਅਸੀਂ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਾਂ ਤਾਂ ਕਿ ਜਿਹੜਾ ਇਹ ਸੈਲਫ ਡਿਟਰਮੀਨੇਸ਼ਨ ਦਾ ਏਜੰਡਾ ਹੈ ਸਾਡਾ ਜਾਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਾਂਗੇ ਇਸ ਬਾਰੇ? ਜੀ ਜਿੱਦਾਂ ਅਸੀਂ ਦੱਸਿਆ ਵੀ ਜੇ ਅਸੀਂ ਸਾਡੇ ਵੀ ਸੋਚ ਵਿੱਚ ਨਹੀਂ ਸੀ ਵੀ 60% ਸਾਰੇ ਕੈਂਡੀਡੇਟ ਇਸ ਇਸ਼ੂ ਨੂੰ ਪੂਰੀ ਤਰ੍ਹਾਂ ਸਪੋਰਟ ਕਰਨਗੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਪ੍ਰਿੰਸੀਪਲ ਐਕਸੈਪਟ ਕਰਦੇ ਹਾਂ ਵੀ ਜਿਹੜਾ ਪ੍ਰਿੰਸੀਪਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹਰ ਬੰਦੇ ਦਾ ਹੁੰਦਾ, ਕਿਉਂਕਿ ਪੋਲੀਟੀਸ਼ੀਅਨ ਉਹ ਵੀ ਕਈ ਵਕੀਲ ਹੁੰਦੇ ਉਹ ਕਹਿੰਦੇ ਅਸੀਂ ਇਹਦੇ ਨਾਲ ਆਰਗਿਊ ਨਹੀਂ ਕਰ ਸਕਦੇ, ਪਰ ਜਿਹੜੇ ਬੰਦੇ ਇਹ ਇਤਰਾਜ਼ ਕਰਦੇ ਸੀ ਜਿਨ੍ਹਾਂ ਨੂੰ ਕਈਆਂ ਨੂੰ ਅਸੀਂ ਮਨਾਇਆ ਤੇ ਕਈ ਰਹਿ ਗਿਆ ਉਹ ਤਕਰੀਬਨ ਇੱਕ ਪੋਲੀਟੀਸ਼ੀਅਨ ਦੀ ਗੱਲ ਕਰਨਾ 2 ਹਫ਼ਤੇ ਪਹਿਲਾਂ ਉਹ ਐਕਚੁਅਲੀ ਡਾਕਟਰ ਹੈ, ਉਹ ਲੈਕਚਰ ਕਰਦਾ ਇੰਟਰਨੈਸ਼ਨਲ ਡਿਸਪਿਊਟਸ ਵਿੱਚ ਤਾਂ ਉਹ ਕਹਿੰਦਾ ਦੇਖੋ ਮੈਂ ਬਿਲਕੁਲ ਇਸ ਇਸ਼ੂ ਨਾਲ ਸਹਿਮਤ ਨਹੀਂ ਗਾ ਕਹਿੰਦਾ ਮੈਂ ਨਾ ਹੀ ਸਹਿਮਤ ਆ ਵੀ ਸਕਾਟਲੈਂਡ ਜੁਦਾ ਹੋਵੇ UK ਤੋਂ ਅਸੀਂ ਕਿਹਾ ਠੀਕ ਆ ਫਿਰ ਤੂੰ ਦੱਸ ਵੀ ਤੂੰ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਆ ਉਹਦੇ ਨਾਲ ਤੂੰ ਸਹਿਮਤ ਆ? ਉਹ ਕਹਿੰਦਾ ਉਹਦੇ ਨਾਲ ਮੈਂ ਸਹਿਮਤ ਆ ਮੈਂ ਇਨ ਪ੍ਰਿੰਸੀਪਲ ਐਕਸੈਪਟ ਕਰਦਾ ਪਰ ਮੈਂ ਚਾਹੁੰਦਾ ਵੀ
ਜਿੱਥੇ ਵੀ ਲੋਕ ਰਹਿੰਦੇ, ਜਿਸ ਦੇਸ਼ ਵਿੱਚ ਰਹਿੰਦੇ ਆ, ਉਹਨਾਂ ਨੂੰ ਸਿਰਫ ਆਟੋਨਮੀ ਮਿਲਣੀ ਚਾਹੀਦੀ, ਤਾਂ ਉਹਨਾਂ ਨੂੰ ਰਾਈਟਸ ਮਿਲਣੇ ਚਾਹੀਦੇ ਆ। ਠੀਕ ਆ ਜੀ। ਹੁਣ ਇਸ ਵੀ ਤੁਸੀਂ ਸਿੱਖਾਂ ਦੀ ਐਗਜ਼ਾਮਪਲ ਲੈ ਲਓ ਜੀ। ਜਦੋਂ 1947 ਵਿੱਚ ਇਹ ਤਿੰਨ ਪਾਰਟੀਆਂ ਸੀ, ਵੀ ਕਾਂਗਰਸ ਸੀ, ਮੁਸਲਿਮ ਲੀਗ ਸੀ ਤੇ ਅਕਾਲੀ ਸੀਗਾ। ਹਾਂਜੀ। ਤਾਂ ਅਕਾਲੀ ਸਿੱਖਾਂ ਨੂੰ ਰੈਪਰੈਜ਼ੈਂਟ ਕਰ ਰਿਹਾ ਸੀ। ਵੀ ਉਦੋਂ ਤਕਰੀਬਨ ਜਿਹੜੇ ਵਾਅਦੇ ਹੋਏ ਸੀ ਇਹ ਹੋਏ ਸੀ ਵੀ ਸਿੱਖਾਂ ਨੂੰ ਇੱਕ ਕਿਸਮ ਦੀ ਗਲੋ ਫਰੀਡਮ ਦਾ ਲਫ਼ਜ਼ ਸੀ, ਮੈਨੂੰ ਵਰਤਿਆ ਮਹਾਤਮਾ ਗਾਂਧੀ ਨੇ ਤੇ ਨਹਿਰੂ ਨੇ, ਵੀ ਸਿੱਖਾਂ ਨੂੰ ਕੋਈ ਕਾਨੂੰਨ ਨਾ ਬਣਿਆ ਜਾਊਗਾ, ਕੌਂਸਟੀਟਿਊਸ਼ਨ ਨਹੀਂ ਬਣੀ ਜਾਊਗੀ ਬਗੈਰ ਸਿੱਖਾਂ ਦੇ ਵੀ ਹਾਮੀ ਤੋਂ। ਹਾਂਜੀ। ਤੁਸੀਂ ਕਿਹਾ ਵੀ ਉਹ ਗੱਲਾਂ ਹੋਈਆਂ ਨੇ ਜੀ। ਫਿਰ ਤੁਸੀਂ ਦੇਖੋ ਵੀ ਜੇ ਅਸੀਂ ਉਸ ਦੇਸ਼ ਵਿੱਚ ਰਹਿੰਦੇ ਆ ਤਾਂ ਜੋ 1984 ਵਿੱਚ ਹੋਇਆ, ਬਾਅਦ ਚ ਹੋਇਆ, ਪਹਿਲੋਂ ਹੋਇਆ, ਤੁਸੀਂ ਕਿਹਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਆਟੋਨਮੀ ਦੀ ਗੱਲ ਸੀ। ਹਾਂਜੀ। ਪਰ ਹੁਣ ਤੁਸੀਂ ਦੇਖ ਲਓ ਵੀ ਧਾਰਮਿਕ ਮੋਰਚਾ ਸੀ, ਪੀਸਫੁਲ ਮੋਰਚਾ ਸੀ, ਸਰਕਾਰ ਨੇ ਕਿੱਦਾਂ ਰਿਐਕਟ ਕੀਤਾ। ਜਦੋਂ ਇਹ ਸਾਰੀਆਂ ਗੱਲਾਂ ਹੋਈਆਂ, ਉਹ ਆਪ ਹੀ ਕਹਿਣ ਲੱਗ ਪਿਆ ਵੀ ਫੇਰ ਜੇ ਆਹ ਸਾਰਾ ਕੁਛ ਹੋਇਆ ਆ ਤੁਹਾਡੇ ਨਾਲ, ਅਸੀਂ ਫੇਰ ਕਿਹਾ ਤੂੰ ਆਪ ਦੱਸ ਵੀ ਕੀ ਕਰਨਾ ਚਾਹੀਦਾ ਜੀ। ਉਹ ਕਹਿੰਦਾ ਫੇਰ ਤਾਂ ਸੈਲਫ ਡਿਟਰਮੀਨੇਸ਼ਨ ਹੀ ਆ। ਬਿਲਕੁਲ। ਵੀ ਤੁਹਾਡਾ ਫਿਰ ਪੂਰਾ ਹੱਕ ਹੋਣਾ ਚਾਹੀਦਾ ਐਕਸਟਰਨਲ ਸੈਲਫ ਡਿਟਰਮੀਨੇਸ਼ਨ, ਵੀ ਜੇ ਤੁਸੀਂ ਵੱਖਰੇ ਹੋਣਾ ਚਾਹੁੰਦੇ ਆ ਕਿ ਉੱਥੇ ਦੇ ਸਟੇਟ ਨੇ, ਹੁਣ ਆਪਾਂ ਇਹੀ ਗੱਲ ਕਰ ਲਏ ਵੀ ਕਿਹੜੀ ਸਟੇਟ ਨੇ ਆਪਣੀ ਫੌਜ ਕੋਈ ਧਾਰਮਿਕ ਜਗ੍ਹਾ ਤੇ ਭੇਜੀ ਹੋਵੇ, ਜਿੱਦਾਂ ਦਰਬਾਰ ਸਾਹਿਬ ਭੇਜੀ ਸੀ ਜੀ। ਬਿਲਕੁਲ। ਇਹ ਆਪੇ ਉਸ ਮੁਲਕ ਦੇ ਲੋਕਾਂ ਨੂੰ, ਸੰਗਤਾਂ ਨੂੰ ਮਾਣ ਲਈ। ਹਾਂਜੀ। ਤਾਂ ਉਹ ਜਦੋਂ ਅਸੀਂ ਗੱਲ ਕਰਦੇ ਆ, ਮੈਨੂੰ ਮੈਂ ਕੋਈ ਐਗਜ਼ਾਮਪਲ ਵੀ ਦੇ ਹੀ ਨਹੀਂ ਸਕਦਾ ਜੀ ਵੀ ਕਿਸੇ ਨੇ ਦੇਸ਼ ਨੇ ਆਪਣੇ ਲੋਕਾਂ ਨੂੰ ਮਾਣ ਲਈ ਆਰਮੀ ਭੇਜੀ ਹੋਵੇ। ਤਾਂ ਉਹ ਸਿਰਫ ਦਰਬਾਰ ਸਾਹਿਬ ਨਹੀਂ, ਆਪਾਂ ਵੀ ਸੈਂਕੜੇ ਹੋਰ ਗੁਰੂ ਘਰ ਸਾਰਾ ਪੰਜਾਬ ਸ਼ਹੀਦ ਕੀਤਾ ਸੀ। ਹਾਂਜੀ। ਇਹ ਭਾਜੀ ਇਹ ਆਪਣਾ ਜਿੱਥੇ ਵੀ ਆਪਾਂ ਰਹਿੰਦੇ ਆ, ਅਮਰੀਕਾ ਵਿੱਚ, ਕੈਨੇਡਾ ਵਿੱਚ, ਇੱਥੇ ਆਸਟ੍ਰੇਲੀਆ, ਆਪਾਂ ਬਾਹਰ ਬੈਠੇ ਇਹ ਗੱਲ ਜ਼ਰੂਰ ਕਰ ਸਕਦੇ ਵੀ ਆਪਾਂ ਅਵੇਅਰਨੈਸ ਪੋਲੀਟੀਸ਼ੀਅਨਾਂ ਦੀ ਵੱਧ ਤੋਂ ਵੱਧ ਵਧਾਈਏ। ਜਿੱਦਾਂ ਅਸੀਂ ਮੈਨੀਫੈਸਟੋ ਛਾਪਿਆ, ਮੀਟਿੰਗਾਂ ਕੀਤੀਆਂ, ਤਾਂ ਹੁਣ ਅਸੀਂ ਆਉਣ ਵਾਲੇ ਸਮੇਂ ਸਾਡੇ ਕੋਲ ਕਾਫੀ ਆਈਡੀਆ ਸਿਰਫ ਇਸ ਇਸ਼ੂ ਤੇ ਹੀ ਵੀ ਕਿਸ ਤਰੀਕੇ ਨਾਲ ਅਸੀਂ ਪੋਲੀਟੀਸ਼ੀਅਨਾਂ ਨੂੰ ਇੱਥੇ ਦੇ ਜਿਹੜੇ ਐਕੈਡੈਮਿਕ ਇਨਵੋਲਵ ਕਰਕੇ ਉਹਨਾਂ ਦੀ ਅਵੇਅਰਨੈਸ ਵਧਾਈਏ। ਇਹ ਜਿਹੜਾ ਹਊਆ ਜਿਹਾ ਬਣਿਆ ਆ, ਇਹ ਆਪਾਂ ਦੂਰ ਕਰੀਏ। ਜਦੋਂ ਇੰਡੀਆ ਸਰਕਾਰ ਇਸ ਇਸ਼ੂ ਨੂੰ ਵਰਤ ਕੇ ਉਹ ਤਕਰੀਬਨ ਬਾਹਰਲੀਆਂ ਸਰਕਾਰਾਂ ਤੇ ਪ੍ਰੈਸ਼ਰ ਪਾਉਂਦੇ ਵੀ ਇਹ ਬੰਦਿਆਂ ਤੋਂ ਬਚੋ ਜੀ। ਬਿਲਕੁਲ। ਤੁਸੀਂ ਕਿਹਾ ਵੀ ਇਹ ਅਸੀਂ ਬਣਦਾ ਹੱਕ ਆ। ਅੱਗੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆਪ ਨੇ ਜਾ ਕੇ ਬੈਂਗਲੌਰ ਜਦੋਂ ਇਹ ਗੱਲ ਕਰਦੀ ਸੀ, ਉਦੋਂ ਵੀ ਇੰਡੀਆ ਸਰਕਾਰ ਨੂੰ ਬਹੁਤ ਤਕਲੀਫ ਹੋਈ ਸੀ, ਕਿਉਂਕਿ ਉਹਨੂੰ ਬਾਰ-ਬਾਰ ਉੱਥੇ ਪੁੱਛਦੇ ਸੀ। ਤਾਂ ਹੁਣ ਐਂਡ ਤੇ ਆ ਕੇ ਕਿਹਾ ਵੀ ਜੇ ਹੁਣ ਉੱਥੇ ਪੀਸਫੁਲੀ ਉਹ ਰਹਿੰਦੇ ਆ ਤਾਂ ਉਹ ਗੱਲ ਕਰਦੇ ਆਪਣੇ ਘਰ ਦੀ, ਅਸੀਂ ਤਾਂ ਨਹੀਂ ਕੋਈ ਰੋਕ ਸਕਦੇ ਜੀ। ਇਹ ਸਿਰਫ ਆਪਣੇ ਬੰਦਿਆਂ ਨੂੰ ਵੀ ਬਹੁਤ ਸਮਝਾਉਣਾ ਪੈਂਦਾ ਕਿ ਆਪਾਂ ਜਿਹੜਾ ਇਹ ਗੱਲਬਾਤ ਕਰਦੇ ਆ, ਇਹਦੇ ਵਿੱਚ ਕੋਈ ਗਲਤ ਕੰਮ ਨਹੀਂਗਾ। ਫੈਸਲਾ ਤਾਂ ਐਂਡ ਆਫ ਦ ਡੇ ਸਿੱਖਾਂ ਨਹੀਂ ਕਰਨਾ, ਜਿਹੜੇ ਸਿੱਖ ਉੱਥੇ ਰਹਿੰਦੇ ਆ। ਪਰ ਇਸ ਪਾਸੇ ਨੂੰ ਆਪਾਂ ਨੂੰ ਜ਼ਰੂਰ ਇਹ ਨਹੀਂ ਵੀ ਆਪਾਂ ਨੂੰ ਇਹ ਗੱਲ ਨੂੰ ਭੁਲਾਉਣਾ ਚਾਹੀਦਾ, ਇਹ ਤਾਂ ਵੱਖ ਰੱਖਣਾ ਚਾਹੀਦਾ। ਇਹ ਸੈਂਟਰ ਵਿੱਚ ਹੋਣਾ ਚਾਹੀਦਾ ਵੀ ਜਦੋਂ ਵੀ ਆਪਾਂ ਪੋਲੀਟੀਸ਼ੀਅਨਾਂ ਨਾਲ, ਸਰਕਾਰਾਂ ਨਾਲ ਗੱਲ ਕਰਦੇ ਆ, ਕਿਉਂਕਿ ਹੋਰ ਸਾਡੀਆਂ ਬਹੁਤ ਮੰਗਾਂ ਆ, ਪਰ ਜਿੰਨੀ ਇਹ ਜਾਇਜ਼ ਮੰਗਿਆ, ਸਮਝ ਲਓ ਵੀ ਜੇ ਆਪਾਂ ਲੌਂਗ ਟਰਮ ਫਿਊਚਰ ਸਿੱਖ ਕੌਮ ਦਾ ਦੇਖਣਾ, ਜੋ ਸੈਲਫ ਡਿਟਰਮੀਨੇਸ਼ਨ ਵਿੱਚ ਵੀ ਮਿਲਦਾ। ਬਿਲਕੁਲ ਮੈਂ ਵੀਰ ਜੀ ਵੀ ਟੋਟਲੀ 100% ਅਗਰੀ ਵਿਦ ਯੂ, ਬਿਕੋਜ਼ ਇਹ ਇੱਕ ਬਹੁਤ ਹੀ ਜਾਇਜ਼ ਮੰਗ ਹੈ ਸੈਲਫ ਡਿਟਰਮੀਨੇਸ਼ਨ। ਇਸੇ ਦੇ ਖਾਤਰ ਤਾਂ ਅਸੀਂ TV 84 ਰਾਹੀਂ ਆਪਣੇ ਦਰਸ਼ਕਾਂ ਨੂੰ ਅਵੇਅਰ ਕਰਦੇ ਰਹਿੰਦੇ ਕਿ ਸਾਲੇ ਇਸ ਦੀ ਕੀ ਜ਼ਰੂਰਤ ਹੈ, ਸਾਲੇ ਕਿੰਨਾ ਜ਼ਰੂਰੀ ਹੈ ਇਹ ਡਿਮਾਂਡਸ। ਐਂਡ ਜੇ ਤੁਸੀਂ ਹੋਰ ਆਈਡੀਆਜ਼ ਦੀ ਗੱਲ ਕੀਤੀ ਹੈ, ਉਸ ਬਾਰੇ ਵੀ ਨੈਕਸਟ ਟਾਈਮ ਅਸੀਂ ਤੁਹਾਨੂੰ ਡੀਟੇਲ ਦੇ ਵਿੱਚ ਗੱਲ ਕਰਾਂਗੇ। ਸਾਡੇ ਕੋਲ ਵੀਰ ਜੀ ਲਾਈਕ ਵੀ ਹੈਵ 30-40 ਸੈਕਿੰਡਸ ਲੈਫਟ ਐਨੀਥਿੰਗ ਆਲਸ ਦੈਟ ਯੂ ਵਾਂਟ ਟੂ ਸ਼ੇਅਰ, ਆਪਣੇ ਸਾਡੇ ਦਰਸ਼ਕਾਂ ਨਾਲ ਕੁਝ ਸ਼ੇਅਰ ਕਰਨਾ ਚਾਹੋ ਜਿਸ ਬਾਰੇ ਮੈਂ ਪੁੱਛਿਆ ਨਾ ਹੋਵੇ, ਜਾਂ ਇਲੈਕਸ਼ਨ ਦੇ ਬਾਰੇ ਜਾਂ ਫਿਰ ਇਹਨਾਂ ਪੁਆਇੰਟਸ ਦੇ ਬਾਰੇ, ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਜੀ ਅਸੀਂ ਇੱਕ ਬੇਨਤੀ ਕਰਨੀ ਵੀ ਜਿੰਨੇ ਵੀ ਦਰਸ਼ਕ ਇੱਥੇ ਨਾਰਥ ਅਮਰੀਕਾ ਵਿੱਚ TV 84 ਨੂੰ ਦੇਖਦੇ ਹੋਣ, ਉਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਇਸ ਪਾਸੇ ਨੂੰ ਤੁਰਨ, ਕੈਨੇਡਾ ਦੇ ਸਿੰਘਾਂ ਨੂੰ ਖਾਸ ਤੌਰ ਤੇ, ਕਿਉਂਕਿ ਉਹਨਾਂ ਦੇ ਇਸ ਸਾਲ ਇਲੈਕਸ਼ਨ ਹੋਣੀ ਆ। ਕਿਉਂਕਿ ਜੇ ਆਪਾਂ ਕੋਆਰਡੀਨੇਟ ਕਰਾਂਗੇ ਹਰ ਦੇਸ਼ ਵਿੱਚ, ਇਹ ਆਪਣੇ ਇਸ਼ੂ ਹੈਗੇ ਸਾਂਝੇ ਇਸ਼ੂ, ਫਿਰ ਮੈਨੂੰ ਲੱਗਦਾ ਵੀ ਇਹ ਜਦੋਂ
ਸਰਕਾਰਾਂ ਆਪਸ ਵਿੱਚ ਮਿਲਦੀਆਂ, ਪੋਲੀਟੀਸ਼ੀਅਨ ਡਿਪਲੋਮੈਟ ਆਪਸ ਵਿੱਚ ਮਿਲਦੇ, ਉਹ ਕਹਿੰਦੇ ਵੀ ਦੇਖੋ ਸਾਡੇ ਮੁਲਕ ਵਿੱਚ ਵੀ ਸਿੱਖਾਂ ਨੇ ਇਸ਼ੂ ਰੇਜ਼ ਕੀਤੇ ਆ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕੋਆਰਡੀਨੇਟ ਕਰਨ ਦੀ, ਹੋਪਫੁਲੀ ਇੱਧਰ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਸਾਰੇ ਪੁਆਇੰਟਸ ਕੋਆਰਡੀਨੇਟ ਕਰਕੇ ਰੱਖੇ ਜਾਣਗੇ ਸਾਹਮਣੇ। ਸੋ ਵੀ ਵਿਲ ਡੂ ਦੈਟ ਐਜ਼ ਵੈਲ। ਸੋ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਲੈਕਸ਼ਨ ਸੰਬੰਧੀ ਐਂਡ ਇਹਨਾਂ ਪੁਆਇੰਟ ਸੰਬੰਧੀ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿੱਤੀ। ਹੁਣ ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।